ਜ਼ਿਆਦਾਤਰ ਮੁਨਾਫਕ ਜਿਹੜੇ ਪਾਏ ਜਾਂਦੇ ਆ ਨਾ, ਉਹ ਜ਼ਿਆਦਾ ਨੁਕਸਾਨ। ਜਿਸ ਤਰ੍ਹਾਂ ਕਿ ਹਜ਼ਰਤ ਅਲੀ ਨੇ ਫਰਮਾਇਆ ਕਿ ਮੁਨਾਫਕ ਨਾਲੋਂ ਕਾਫਰ ਬਿਹਤਰ। ਪਤਾ ਤਾਂ ਹੈ ਨਾ ਵੀ ਕਾਫਰ ਆ, ਮੁਨਾਫਕ ਬੰਦੇ ਦਾ ਪਤਾ ਨਹੀਂ ਲੱਗਦਾ ਵੀ ਇਹ ਕੀ ਆ। ਤੇ ਸਾਡੇ 'ਚ ਅਕਸਰ ਲੋਕ ਮੁਨਾਫਕਤ ਕਰਦੇ ਆ, ਸਾਡੇ ਵਿੱਚੋਂ ਹੀ, ਸਾਡੇ ਆਪਣੇ ਹੀ। ਤੇ ਜਦੋਂ ਮੁਨਾਫਕਤ ਕਰਦੇ ਆ ਨਾ, ਤੇ ਉਦੋਂ ਉਹਨਾਂ ਨੂੰ ਨਹੀਂ ਪਤਾ ਕਿ ਕਿੱਡਾ ਵੱਡਾ ਨੁਕਸਾਨ ਹੁੰਦਾ ਵਾ। ਕਿਸੇ ਵੀ ਬੰਦੇ ਦੀ ਸਭ ਤੋਂ ਵੱਡੀ ਦਿਲ ਆਜ਼ਾਰੀ ਕਰਨਾ ਜਿਹੜਾ ਨਾ, ਸਭ ਤੋਂ ਵੱਡੀ ਤਕਲੀਫ ਅਗਲੇ ਨੂੰ ਇਹ ਹੈ ਜਦੋਂ ਤੁਸੀਂ ਉਹਦੀ ਦਿਲ ਆਜ਼ਾਰੀ ਕਰਦੇ ਹੋ, ਜਦੋਂ ਉਹਦੇ ਨਾਲ ਧੋਖਾ ਕਰਦੇ ਹੋ, ਜਦੋਂ ਉਹਦੇ ਨਾਲ ਤੁਸੀਂ ਚੱਲਦੇ ਕਿਸੇ ਤਰੀਕੇ ਨਾਲ ਹੋ ਤੇ ਜ਼ਾਹਰ ਮੁੜ ਕੇ ਜਦੋਂ ਪਤਾ ਲੱਗਦਾ ਤਾਂ ਤੁਸੀਂ ਕੁਛ ਹੁੰਦੇ ਹੋ। ਮੁਨਾਫਕਤ ਨਾ ਰੱਖੋ ਦੋਸਤੋ। ਮੁਨਾਫਕ ਦਾ ਨਾ ਇੱਥੇ ਬਖਸ਼ਿਸ਼ ਨਾ, ਯਾਨੀ ਕਿ ਇੱਥੇ ਵੀ ਉਹ ਬੁਰਾ ਵਾ, ਅਗਲੇ ਜਹਾਨ ਤੇ ਉਹਦੀ ਬਹੁਤ ਬੁਰੀ ਪਕੜ ਆ ਨਾ। ਜਿਸ ਤਰ੍ਹਾਂ ਨਾ ਮੁਨਾਫਕ ਦੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਕਿੰਨਾ ਅਗਲੇ ਬੰਦੇ ਦਾ ਦਰਦ ਦੁੱਖ ਕਿੰਨਾ ਹੁੰਦਾ ਅਗਲੇ ਬੰਦੇ ਨੂੰ ਮੁਨਾਫਕ ਜਦੋਂ ਠੇਸ ਪਹੁੰਚਾਉਂਦਾ ਵਾ। ਇੱਕ ਨਾ ਜੋੜਾ ਚਿੜੀ ਤੇ ਚਿੜਾ ਜੋੜਾ ਨਾ ਜੰਗਲ ਦੇ ਵਿੱਚ ਇਸ ਦਰਖਤ ਤੇ ਬੈਠਾ ਸੀ। ਬੜੀ ਖੁਸ਼ਗਵਾਰ ਉਹਨਾਂ ਦੀ ਜ਼ਿੰਦਗੀ ਸੀ, ਬੜਾ ਇੱਕ ਦੂਜੇ ਨਾਲ ਪਿਆਰ ਸੀ ਉਹਨਾਂ ਦਾ। ਉਹਨਾਂ ਦੀ ਜ਼ਿੰਦਗੀ ਇੱਕ ਸੁਹਾਣੀ ਜ਼ਿੰਦਗੀ ਸੀ, ਬਹੁਤ ਅੱਛੀ। ਇੱਕ ਦਿਨ ਇਸੇ ਤਰ੍ਹਾਂ ਹੀ ਨਾ ਉਹ ਦੋਨੇ ਬੈਠੇ ਕਿਸ ਦਰਖਤ ਤੇ ਆਪਣਾ ਹੱਸਮੁਖ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਆ। ਤੇ ਅਚਾਨਕ ਨਾ ਸਾਹਮਣੇ ਇੱਕ ਸ਼ਖਸ ਨਜ਼ਰ ਆਇਆ ਜਿਹਨੇ ਅੱਛਾ ਖਾਸਾ ਲਿਬਾਸ, ਦਾੜੀ, ਹੱਥ 'ਚ ਤਸਬੀਹ, ਯਾਨੀ ਕਿ ਵੇਖਣ ਮੰਗੇ ਬਹੁਤ ਅੱਛਾ ਇਨਸਾਨ ਲੱਗੇ। ਉਹ ਨਾ ਜਿਸ ਟਾਈਮ ਤੁਰਿਆ ਆਉਣ ਡਿਆ, ਹੁਣ ਚਿੜਾ ਨੂੰ ਚਿੜੀ ਕਹਿਣ ਡਈ ਆ ਕਿ ਉੱਡ ਚੱਲੀਏ, ਸ਼ਿਕਾਰ ਨਾ ਹੋ ਜਾਈਏ ਕਿਤੇ ਇਹਦਾ। ਉਹ ਅੱਗੋਂ ਕਹਿੰਦਾ ਨਹੀਂ ਨਹੀਂ, ਉਹਦਾ ਲਿਬਾਸ ਦੇਖ, ਉਹਦਾ ਮਾਸ਼ਾਅੱਲਾ ਚਿਹਰਾ ਦੇਖ, ਉਹਦੀ ਬਣਾਵਟ ਦੇਖ ਕਿੱਦਾਂ ਦਾ ਵਾ, ਉਹ ਤੇ ਬਹੁਤ ਮੋਅਜ਼ਜ਼ ਬੰਦਾ ਵਾ, ਤੇ ਇਹਨੇ ਸਾਨੂੰ ਨੁਕਸਾਨ ਕੀ ਪਹੁੰਚਾਉਣਾ ਵਾ। ਕੋਈ ਗੱਲ ਨਹੀਂ, ਇਹ ਸ਼ਿਕਾਰੀ ਨਹੀਂ ਹੈ, ਆਪਾਂ ਸਕੂਨ ਨਾਲ ਬੈਠੇ ਰਹੀਏ, ਉਹ ਬਹੁਤ ਅੱਛਾ ਬੰਦਾ ਵਾ। ਬਜ਼ਾਹਰ ਨਜ਼ਰ ਉਹ ਇਸ ਤਰ੍ਹਾਂ ਆ ਰਿਹਾ ਸੀ। ਅੱਛਾ, ਉਹ ਹੁਣ ਆਪਣੇ ਫਿਰ ਗੁਫ਼ਤਗੂ 'ਚ ਲੱਗ ਗਏ। ਉਹ ਲਾਗੇ ਆਇਆ, ਜਿਸ ਟਾਈਮ ਲਾਗੇ ਆਇਆ ਅਚਾਨਕ ਉਹਨੇ ਤੀਰ ਕੱਢ ਕੇ ਤੇ ਸਿੱਧਾ ਤੀਰ ਮਾਰਿਆ, ਉਹ ਚਿੜੇ ਦੇ ਜਾ ਵੱਜਾ। ਹੁਣ ਜਿਸ ਟਾਈਮ ਚਿੜੇ ਦੇ ਤੀਰ ਵੱਜਾ ਨਾ, ਤੇ ਚਿੜਾ ਤੇ ਤੁਹਾਨੂੰ ਪਤਾ ਐਡੀ ਕਿਤੇ ਚੀਜ਼ ਹੁੰਦੀ, ਉਹ ਖਤਮ ਹੋ ਗਿਆ, ਉਹਦਾ ਸ਼ਿਕਾਰ ਹੋਇਆ, ਉਹਨੇ ਫੜਿਆ ਚੱਲ ਗਿਆ। ਹੁਣ ਚਿੜੀ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ, ਇੰਨਾ ਕੁ ਦੁੱਖ ਲੱਗਾ ਨਾ ਕਿ ਉਹ ਨਾ ਮੁਕੱਦਮਾ ਆਪਣਾ ਜਿਹੜਾ ਵਾ ਉਹ ਬਾਦਸ਼ਾਹ ਕੋਲ ਲੈ ਗਈ। ਬਾਦਸ਼ਾਹ ਕੋਲ ਮੁਕੱਦਮਾ ਲਿਆ, ਉਹ ਬਾਦਸ਼ਾਹ ਕੇ ਜਾ ਕੇ ਰੋਈ ਪਿੱਟੀ। ਉਹਨੇ ਕਿਹਾ ਜੀ ਮੇਰਾ ਵੀ ਇੱਕ ਮੁਕੱਦਮਾ ਵਾ, ਤੁਸੀਂ ਬਾਦਸ਼ਾਹ ਹੋ, ਇਹਦਾ ਹੱਲ ਕਰੋ। ਉਹ ਹੁਣ ਬਾਦਸ਼ਾਹ ਨੇ ਮੁਕੱਦਮਾ ਸਾਰਾ ਸੁਣਿਆ। ਬਾਦਸ਼ਾਹ ਦੇ ਵੀ ਦਿਲ ਨੂੰ ਤਕਲੀਫ ਹੋਈ। ਉਹਨੇ ਕਿਹਾ ਜੀ, ਬਾਦਸ਼ਾਹ ਨੇ ਆਪਣੇ ਜਿਹੜੇ ਫੌਜੀ, ਆਪਣੇ ਸਿਪਾਹੀ, ਉਹਨਾਂ ਨੇ ਕਿਹਾ ਜੀ ਜਿਹੜਾ ਬੰਦਾ ਹੈਗਾ ਨਾ ਚਿੜੀ ਨੇ ਦੱਸਿਆ ਵਾ, ਤਲਾਸ਼ ਕਰੋ ਤੇ ਮੈਨੂੰ ਮੇਰੇ ਸਾਹਮਣੇ ਪੇਸ਼ ਕਰੋ, ਕਟਹਿਰੇ 'ਚ ਲੈ ਕੇ ਆਓ। ਉਹਨਾਂ ਬੰਦੇ ਦਾ ਹੁਲੀਆ ਜਿਸ ਟਾਈਮ ਦੱਸਿਆ, ਹੁਣ ਇਲਾਕੇ ਦੇ ਵਿੱਚ ਪਤਾ ਲੱਗਾ, ਬੰਦਾ ਲੱਭ ਲਿਆ ਜੀ। ਖੈਰ ਕਿੱਸਾ ਮੁਕਤਸਰ ਕੇ ਬੰਦਾ ਲੱਭ ਗਿਆ। ਹੁਣ ਉਹ ਸਾਹਮਣੇ ਕਟਹਿਰੇ 'ਚ ਲਿਆਂਦਾ। ਬਾਦਸ਼ਾਹ ਨੇ ਕਿਹਾ ਵੀ ਤੇਰੇ ਤੇ ਕੇਸ ਆ ਬਈ, ਆ ਚਿੜੀ ਨੇ ਦਾਵਾ ਕੀਤਾ ਤੇਰੇ ਤੇ, ਤੂੰ ਇਹਨਾਂ ਨਾਲ ਨੁਕਸਾਨ ਕੀਤਾ ਵਾ। ਉਹਨੇ ਕਿਹਾ ਜੀ ਹਾਂ ਬਿਲਕੁਲ, ਮੈਂ ਸ਼ਿਕਾਰ ਕੀਤਾ ਚਿੜੇ ਦਾ। ਉਹਨੇ ਕਿਹਾ ਸ਼ਿਕਾਰ ਕੀਤਾ ਵਾ, ਹੁਣ ਚਿੜੀ ਨੂੰ ਵੀ ਪੁੱਛ ਲੈਣਾ ਉਹਦਾ ਕਿੰਨਾ ਦਿਲ ਦੁਖਿਆ। ਉਹਨੇ ਸਾਰਾ ਮਾਜਰਾ ਬਿਆਨ ਕੀਤਾ। ਹੁਣ ਬਾਦਸ਼ਾਹ ਵੀ ਇਸ ਤਹਿ ਤੇ ਪਹੁੰਚਿਆ ਵੀ ਇਹਨੇ ਗਲਤ ਕੀਤਾ ਵਾ। ਉਹਨੇ ਕਿਹਾ ਜੀ, ਹੁਣ ਚਿੜੀ ਨੂੰ ਕਹਿੰਦਾ ਵੀ ਤੂੰ ਦੱਸ ਕਿ ਤੇਰਾ ਕੀ ਫੈਸਲਾ ਵਾ, ਹੁਣ ਕੀ ਹੋਣਾ ਚਾਹੀਦਾ ਵਾ। ਉਹ ਚਿੜੀ ਨੇ ਬੜੇ ਨਾ ਗਮਗੀਨ ਲਹਿਜੇ ਨਾਲ ਜਿਹੜੇ ਲਫ਼ਜ਼ ਗਏ ਆ ਨਾ, ਦਿਲ ਦਹਿਲਾ ਦੇਣ ਵਾਲੀ ਗੱਲ ਆ ਵਾ। ਉਹ ਕਹਿੰਦੀ ਕਿ ਜੀ ਮੇਰਾ ਇੱਕੋ ਹੀ ਮੁਤਾਲਬਾ ਵਾ, ਮੈਂ ਨਹੀਂ ਚਾਹੁੰਦੀ ਕਿ ਇਹਨੂੰ ਸਜ਼ਾ ਦੇਵੋ, ਇਹਨੂੰ ਇਹ ਕਰੋ ਉਹ ਕਰੋ। ਦੇਖੋ ਮੇਰਾ ਤੇ ਜ਼ਿੰਦਗੀ ਉੱਜੜ ਗਈ ਆ, ਸਾਡਾ ਹੱਸਦਾ ਵਸਦਾ ਘਰ ਉੱਜੜ ਗਿਆ, ਸਾਡੀ ਏਡੀ ਸੁਹਾਣੀ, ਏਡੀ ਪਿਆਰ ਮੁਹੱਬਤਾਂ ਵਾਲੀ ਜ਼ਿੰਦਗੀ ਸੀ, ਅਸੀਂ ਏਡੇ ਖੁਸ਼ ਸਾਂ, ਤੇ 1 ਮਿੰਟ ਦੇ ਵਿੱਚ ਇਹਨੇ ਉਜਾੜ ਕੇ ਰੱਖ ਦਿੱਤੀ ਆ। ਤੇ ਮੇਰੀ ਇੱਕੋ ਹੀ ਰਿਕੁਐਸਟ ਆ ਕਿ ਇਹਨੂੰ ਵੀ ਇਹ ਗੱਲ ਦੱਸ ਦਿਓ, ਤੇ ਤੁਸੀਂ ਐਲਾਨ ਇਹ ਗੱਲ ਕਹਿ ਦਿਓ, ਹਰ ਇੱਕ ਨੂੰ ਐਲਾਨ ਕਰ ਦੇਵੋ ਕਿ ਸ਼ਿਕਾਰ ਕਰਨ ਠੀਕ ਆ, ਲੇਕਿਨ ਸ਼ਿਕਾਰ ਕਰਨ ਵਾਲੇ ਬੰਦੇ ਦਾ ਲਿਬਾਸ ਸ਼ਿਕਾਰੀਆਂ ਵਾਲਾ ਹੋਣਾ ਚਾਹੀਦਾ ਵਾ, ਤਾਂ ਕਿ ਆਉਣ ਵਾਲੇ ਹਰ ਚੀਜ਼ ਨੂੰ ਪਤਾ ਚੱਲੇ ਕਿ ਸ਼ਿਕਾਰੀ ਆ। ਲਿਬਾਸ ਆਪਣਾ ਚੇਂਜ ਕਰਨ, ਜੋ ਨਜ਼ਰ ਆਉਣ ਉਹ ਹੀ ਹੋਣ। ਅਸੀਂ ਭੁਲੇਖੇ 'ਚ ਮਾਰੇ ਗਏ ਆ ਕਿ ਇਹਦਾ ਲਿਬਾਸ ਹੋਰ ਸੀਗਾ, ਤੇ ਇਹਨੇ ਅਸੀਂ ਤਾਂ ਸ਼ਿਕਾਰੀ ਸਮਝਿਆ ਹੀ ਨਹੀਂ ਸੀ। ਅਸੀਂ ਤੇ ਇਹਦੇ ਚਿਹਰੇ ਵੱਲ ਦੇਖ ਕੇ, ਅਸੀਂ ਇਹਦੀ ਬਣਾਵਟ ਵੱਲ ਦੇਖ ਕੇ, ਅਸੀਂ ਤਾਂ ਬਹੁਤ ਮੁਅੱਜ਼ਜ਼ ਬੰਦਾ ਸਮਝਦੇ ਸੀ, ਜਿਹਨੇ ਸਾਡੀ ਜ਼ਿੰਦਗੀ ਉਜਾੜ ਦਿੱਤੀ ਆ। ਇਸੇ ਤਰ੍ਹਾਂ ਦੋਸਤੋ ਸਾਡੇ ਮਾਸ਼ਰੇ 'ਚ ਹੋ ਰਿਹਾ ਵਾ। ਅਕਸਰ ਹੀ ਉਹ ਲੋਕ ਜਿਨ੍ਹਾਂ ਤੇ ਅਸੀਂ ਇਤਬਾਰ ਕਰਦੇ ਹਾਂ, ਉਹ ਲੋਕ ਜਿਨ੍ਹਾਂ ਤੇ ਸਾਨੂੰ ਤਮਾਦ ਹੁੰਦਾ, ਉਹ ਲੋਕ ਜਿਨ੍ਹਾਂ ਨੂੰ ਅਸੀਂ ਮੁਨਸਬ ਚੁਣਦੇ ਹਾਂ, ਉਹ ਹੀ ਜਦੋਂ ਧੋਖਾ ਕਰਦੇ ਆ ਨਾ, ਤੇ ਯਕੀਨ ਕਰੋ ਕਿ ਦਿਲ ਜਿਹੜਾ ਨਾ, ਉਹਨੂੰ ਪੁੱਛੋ ਜਿਹਦੇ ਨਾਲ ਹੋਇਆ ਹੁੰਦਾ ਵਾ,
ਉਹਦਾ ਦਿਲ ਰੋਂਦਾ ਵਾ, ਤੇ ਦਿਲ ਦੀ ਹਾਰ ਨਹੀਂ ਲੈਣੀ ਚਾਹੀਦੀ। ਦਿਲ ਤੇ ਲੱਗਾ ਫੱਟ ਕਦੀ ਨਹੀਂ ਮਿਲਦਾ। ਬਜ਼ਾਹਰੀ ਸੱਟ ਕਿਸੇ ਦੇ ਲੱਗ ਜਾ, ਫੱਟ ਲੱਗ ਜਾ, ਆਸਤਾ ਆਸਤਾ ਆਰਾਮ ਆ ਜਾਂਦਾ ਵਾ, ਜ਼ਖਮ ਮਿਟ ਜਾਂਦਾ ਵਾ, ਲੇਕਿਨ ਜਿਹੜਾ ਦਿਲ ਤੇ ਲੱਗਾ ਵਾ ਨਾ ਜ਼ਖਮ, ਉਹਦੀ ਕੋਈ ਮਾਫੀ ਨਹੀਂ ਹੈ। ਉਹਦਾ ਦਿਲ ਰੋਂਦਾ ਸੀ, ਉਹਨੇ ਇਹ ਗੱਲ ਕੀਤੀ। ਇਹ ਸਿਰਫ ਇੱਕ ਸਬਕ ਆ ਸਾਡੇ ਉਹਨਾਂ ਦੋਸਤਾਂ ਵਾਸਤੇ ਕਿ ਅਗਰ ਤੁਸੀਂ ਕਿਸੇ ਨਾਲ ਚੱਲਦੇ ਹੋ ਤੇ ਮੁਖਲਸ ਹੋ ਕੇ ਚੱਲੋ। ਅਗਰ ਨਹੀਂ ਚੱਲਣਾ, ਉਹਨੂੰ ਸਟੇਟ ਫਾਰਵਰਡ ਦੱਸੋ ਕਿ ਅਸੀਂ ਵੀ ਤੇਰੇ ਖਿਲਾਫ ਆ। ਇਹਦੇ ਵਿੱਚ ਉਹਨੂੰ ਵੀ ਪਤਾ ਹੋਏਗਾ ਮੇਰਾ ਮੁਖਾਲਫ ਆ, ਤੇ ਤੁਹਾਨੂੰ ਵੀ ਇਹ ਗੱਲ ਨਹੀਂ, ਤੁਸੀਂ ਮੁਨਾਫਕਾਂ 'ਚ ਨਹੀਂ ਆਓਗੇ। ਤੇ ਦੋਸਤੋ, ਮੇਰੀ ਅੱਜ ਦੀ ਵੀਡੀਓ ਇਸੇ ਤੇ ਸੀ। ਤੇ ਮੇਰੇ ਨਵੇਂ ਵੇਖਣ ਵਾਲੇ ਦੋਸਤ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸਣ ਕਿ ਗੱਲ ਕੈਸੀ ਲੱਗੀ ਆ, ਔਰ ਤੁਹਾਡੇ ਕੋਲ ਮੇਰੀ ਹਰ ਵੀਡੀਓ ਪਹੁੰਚਦੀ ਰਹੇ ਉਹਦੇ ਵਾਸਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਵੀ ਕਰੋ, ਤੇ ਲਾਲੇ ਵਕਾਰ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅਸਲਾਮੁਅਲੈਕੁਮ।